ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 9 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਇੱਕ ਖਬਰ ਜਿਹੜੀ ਆ ਬਹੁਤ ਹੀ ਖੁਸ਼ਖਬਰੀ ਵਾਲੀ ਆ ਰਹੀ ਆ। ਅੱਜ FDA ਨੇ ਜਿਹੜਾ ਡਰੱਗ ਐਡਮਿਨਿਸਟ੍ਰੇਸ਼ਨ ਹੈਗਾ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਅੱਖਾਂ 'ਚ ਪਾਉਣ ਵਾਲੀ ਇੱਕ ਆਈ ਡ੍ਰੌਪ ਜਿਹੜਾ ਆ ਉਹਨੂੰ ਅਪਰੂਵ ਕਰ ਦਿੱਤਾ ਆ, ਜਿਹਦੇ ਨਾਲ ਕਹਿੰਦੇ ਪਈ 128 ਮਿਲੀਅਨ ਲੋਕਾਂ ਦੀਆਂ ਜਿਹੜੀਆਂ ਐਨਕਾਂ ਲੱਗੀਆਂ ਹੋਈਆਂ ਆ ਉਹ ਲੈ ਜਾਣਗੀਆਂ। ਸੋ ਇਹ ਜਿਹੜੀ ਡਰੱਗ ਆ, ਇਹ ਜਿਹੜੀ ਆਈ ਡ੍ਰੌਪਸ ਹੈਗੇ ਆ, ਉਹ 15 ਮਿੰਟ ਬਾਅਦ ਹੀ ਜਿਹੜਾ ਐਕਟ ਕਰ ਦੇਣਗੇ। ਜਦੋਂ ਤੁਸੀਂ ਪਾਉਂਗੇ ਆਪਣੀ ਅੱਖ ਦੇ ਵਿੱਚ ਤੇ ਉਹ 15 ਮਿੰਟ ਬਾਅਦ ਹੀ ਜਿਹੜੀ ਤੁਹਾਡੀ ਅੱਖ ਜਿਹੜੀ ਬਲਰੀ ਹੁੰਦੀ ਆ ਉਹ ਕਲੀਅਰ ਹੋ ਜਾਊਗੀ ਤੇ ਤੁਸੀਂ 6 ਤੋਂ 10 ਘੰਟੇ ਬਿਲਕੁਲ ਜਿਹੜਾ ਕਲੀਨ ਆ ਉਹ ਦੇਖ ਸਕਦੇ ਹੈਗੇ ਆ। ਟੋਨੀ ਰਾਈਟ ਇੱਕ 750 ਦੇ ਕਰੀਬ ਲੋਕ ਜਿਹੜੇ ਪਾਰਟਿਸਪੈਂਟ ਸੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਆ। ਉਸਨੇ ਇਹ ਕਿਹਾ ਵੀ ਮੈਂ ਇਹ ਕਦੇ ਸੋਚ ਨਹੀਂ ਸਕਦਾ ਸੀ ਵੀ ਮੇਰੀਆਂ ਜਿਹੜੀਆਂ ਐਨਕਾਂ ਆ ਉਹ ਲਿਥ ਜਾਣਗੀਆਂ। ਇਹ ਜਿਹੜਾ 40 ਸਾਲ ਤੋਂ ਲੈ ਕੇ 55 ਸਾਲ ਤੱਕ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਲਈ ਬਹੁਤ ਵਧੀਆ ਜਿਹੜੇ ਆਈ ਡ੍ਰੌਪਸ ਹੋਣਗੇ। ਪਰ ਇਹ ਸਸਤੇ ਨਹੀਂ ਹੈਗੇ। ਕਹਿੰਦੇ ਪਈ 30 ਦਿਨਾਂ ਦੀ ਜਿਹੜੀ ਸਪਲਾਈ ਆ ਉਹ ਲਗਭਗ $80 ਦੀ ਆਏਗੀ ਤੇ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਹਾਲ ਦੀ ਘੜੀ ਇਸ ਨੂੰ ਕਵਰ ਨਹੀਂ ਕਰ ਰਹੀਆਂ, ਮੇ ਵੀ ਫਿਊਚਰ ਦੇ ਵਿੱਚ ਜਿਹੜੀਆਂ ਆ ਉਹ ਕਵਰ ਕਰ ਲੈਣ। ਸੋ ਇਹ ਇੱਕ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਆ। ਅੱਜ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਇਸ ਦਵਾਈ ਨੂੰ ਜਿਹੜਾ ਆ ਅਪਰੂਵ ਕਰ ਦਿੱਤਾ ਹੈਗਾ। ਅਗਲੀ ਖਬਰ ਵੱਲ ਚੱਲੀਏ। ਜੌਨ ਡੁਗਰਡ ਸਾਰੇ ਸਰੋਤਿਆਂ ਨੂੰ ਯਾਦ ਹੋਊਗਾ, ਉਹਦਾ ਇੱਕ ਚਾਈਲਡ ਸੈਕਸ ਅਬਿਊਜ਼ ਦਾ ਜਿਹੜਾ ਕੇਸ ਚੱਲਦਾ ਸੀ। ਸਾਰਿਆਂ ਨੂੰ ਪਤਾ ਵੀ ਜੌਨ ਡੁਗਰਡ ਇੱਕ ਬਹੁਤ ਹੀ ਪ੍ਰੋਮੀਨੈਂਟ ਰਿਐਲਿਟੀ TV ਸਟਾਰ ਹੈਗਾ ਆ ਤੇ ਉਸ ਦੇ ਉੱਤੇ ਚਾਈਲਡ ਸੈਕਸ ਅਬਿਊਜ਼ ਦੇ ਚਾਰਜਸ ਲੱਗੇ ਸੀ। ਅੱਜ ਉਸ ਨੂੰ ਇੱਕ ਜੱਜ ਨੇ ਜਿਹੜਾ ਆ ਗਿਲਟੀ ਫਾਊਂਡ ਕਰ ਦਿੱਤਾ ਹੈਗਾ। ਸੋ ਕਹਿੰਦੇ ਪਈ ਫੈਡਰਲ ਜੂਰੀ ਦੇ ਵਿੱਚ ਫੇਟਵਿਲ ਅਰਕਨਸਾਸ ਦੇ ਵਿੱਚ 33 ਸਾਲਾਂ ਦਾ ਡੁਗਰਟ ਨੂੰ ਇੱਕ ਕਾਊਂਟ ਆਫ ਜਿੱਦਾਂ ਚਾਈਲਡ ਪੋਰਨੋਗ੍ਰਾਫੀ ਦੇ ਵਿੱਚ ਚਾਰਜ ਕੀਤਾ ਗਿਆ ਆ, ਜਿਹਦੇ ਕਰਕੇ ਉਹਨੂੰ 20 ਸਾਲਾਂ ਦੀ ਸਜ਼ਾ ਤੇ 2.5 ਲੱਖ ਦਾ ਜਿਹੜਾ ਜੁਰਮਾਨਾ ਹੋ ਸਕਦਾ ਹੈਗਾ ਆ। US ਅਟਾਰਨੀ ਜਿਹੜੇ ਵੈਸਟਰਨ ਡਿਸਟ੍ਰਿਕਟ ਆਫ ਅਰਕਨਸਾ ਕਲੇ ਫੋਲਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ 7% ਇੱਦਾਂ ਦੇ ਜਿਹੜੇ ਕੇਸ ਆ ਉਹ ਚਾਰਜ ਹੁੰਦੇ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਮਾਸ ਸ਼ੂਟਿੰਗ ਹੋਈ ਸੀ USA ਦੇ ਵਿੱਚ ਆਕਸਫੋਰਡ ਸਕੂਲ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਸਰਵਾਈਵਰਸ ਹੈਗੇ ਆ, ਜਿਨ੍ਹਾਂ ਦੇ ਵਿੱਚ ਰੀਲੇ ਫਰੈਂਜ਼ 17 ਸਾਲਾਂ ਦਾ ਆਕਸਫੋਰਡ ਹਾਈ ਸਕੂਲ ਦਾ ਸੀਨੀਅਰ ਸੀ, ਬੈਲਾ ਫਰੈਂਜ਼ 14 ਸਾਲਾਂ ਦਾ ਫਰੈਸ਼ਮੈਨ ਸੀ, ਇਹਨਾਂ ਨੇ $100 ਮਿਲੀਅਨ ਦਾ ਜਿਹੜਾ ਲਾਸੂਟ ਆ ਉਹ ਆਕਸਫੋਰਡ ਸਕੂਲ ਦੇ ਅਗੇਂਸਟ ਫਾਈਲ ਕਰ ਦਿੱਤਾ ਹੈਗਾ। ਕਹਿੰਦੇ ਭਈ ਜਿਹੜਾ ਇਹ ਬੰਦੇ ਨੇ ਗੋਲੀਆਂ ਚਲਾਈਆਂ ਸੀਗੀਆਂ, ਈਥਨ ਕਰੰਬਲੀ ਨੇ, ਉਸ ਨੇ ਪਹਿਲਾਂ ਵੀ ਬਹੁਤ ਵਾਰ ਥ੍ਰੈਟ ਕੀਤਾ ਸੀ। ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਜਿਹੜੇ ਕਮੈਂਟ ਆ ਉਹ ਦੇਖੇ ਜਾ ਸਕਦੇ ਆ ਵੀ ਬੜੀ ਹੇਟ ਵਾਲੇ ਸੀ। ਪਰ ਜਿਹੜੇ ਸਕੂਲ ਆਫੀਸ਼ੀਅਲਸ ਆ ਉਹਨਾਂ ਨੇ ਕੋਈ ਇਹਦੇ ਉੱਤੇ ਇੱਦਾਂ ਦਾ ਐਕਸ਼ਨ ਨਹੀਂ ਲਿਆ। ਅਗਰ ਉਸ ਟਾਈਮ ਦੇ ਉੱਤੇ ਐਕਸ਼ਨ ਲੈ ਲੈਂਦੇ ਤੇ ਇਹ ਜਿਹੜੀ ਘਟਨਾ ਆ ਉਹ ਨਹੀਂ ਵਾਪਰਨੀ ਸੀਗੀ। ਸੋ ਕਹਿੰਦੇ ਪਈ ਇੰਸਟੈਡ ਆਫ ਡਿਸਿਪਲਿਨਿੰਗ ਕਰੰਬਲੀ, ਉਹਨੂੰ ਸਕੂਲ ਤੋਂ ਰਿਮੂਵ ਕਰਨਾ ਚਾਹੀਦਾ ਸੀ। ਉਹਦੇ ਪੇਰੈਂਟਸ ਨੂੰ ਵਾਰਨਿੰਗ ਕਰਨੀ ਚਾਹੀਦੀ ਸੀ ਵੀ ਇਹਦੇ ਜਿਹੜਾ ਬਿਹੇਵੀਅਰ ਆ ਇਸ ਤਰ੍ਹਾਂ ਦਾ। ਸਕੂਲ ਵਾਲਿਆਂ ਨੇ ਸਾਰਾ ਕੁਛ ਇੱਕ ਤਰ੍ਹਾਂ ਨਾਲ ਸਾਈਡ ਦੇ ਉੱਤੇ ਹੀ ਰੱਖ ਦਿੱਤਾ। ਪਰ ਹੁਣ ਉਹ ਦੇਖੋ ਵੀ ਕਿੰਨੀ ਜਿਹੜੀ ਆ ਮਾੜੀ ਦੁਰਘਟਨਾ ਵਾਪਰੀ ਹੈਗੀ ਆ। ਨਵੰਬਰ 30 ਨੂੰ ਉਸਨੇ ਗੋਲੀਆਂ ਚਲਾਈਆਂ ਸੀ, ਜਿਹਦੇ 'ਚ ਕੁਛ ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ, ਕਾਫੀ ਜ਼ਿਆਦਾ ਜਿਹੜੇ ਆ ਉਹ ਫੱਟੜ ਵੀ ਹੋ ਗਏ ਸੀ। ਸੋ $100 ਮਿਲੀਅਨ ਦਾ ਲਾਸੂਟ ਹੁਣ ਸਕੂਲ ਦੇ ਅਗੇਂਸਟ ਉੱਥੇ ਦੇ ਜਿਹੜੇ ਸਟੂਡੈਂਟਸ ਹੈਗੇ, ਜਿਹੜੇ ਸਰਵਾਈਵਰਸ ਆ, ਉਹਨਾਂ ਨੇ ਫਾਈਲ ਕੀਤਾ ਆ। ਅਗਲੀ ਖਬਰ ਵੱਲ ਚੱਲੀਏ। ਅੱਜ ਕੁਛ ਰਿਪਬਲਿਕਨ ਸੈਨੇਟਰ ਜਿਹੜੇ ਆ
ਉਹਨਾਂ ਨੇ ਮਿਚ ਮਕੌਨਲ ਤੇ ਚੱਕ ਸ਼ੂਮਰ ਦਾ ਜਿਹੜਾ ਡੈਫਟ ਸੀਲਿੰਗ ਦਾ ਡੀਲ ਹੈਗੀ ਆ ਉਹਦਾ ਸਪੋਰਟ ਕੀਤਾ ਹੈਗਾ। 50 ਰਿਪਬਲਿਕਨ ਸੈਨੇਟਰਾਂ ਦੇ ਵਿੱਚੋਂ 14 ਨੇ ਜਿਹੜੀ ਆ ਉਹ ਸਪੋਰਟ ਕੀਤੀ ਆ ਵੀ ਸੈਨੇਟ ਮਿਨੋਰਟੀ ਲੀਡਰ ਮਿਚ ਮਕੌਨਲ ਤੇ ਮੈਜੋਰਟੀ ਲੀਡਰ ਚੱਕ ਸ਼ੂਮਰ ਦਾ ਜਿਹੜਾ ਇਹ ਬਿੱਲ ਲੈ ਕੇ ਆਏ ਆ, ਅਸੀਂ ਉਸ ਦਾ ਜਿਹੜਾ ਸਾਥ ਦੇਣ ਜਾ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਗੁੱਡ ਪੁਆਇੰਟ ਆ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਸੈਨੇਟ ਦੇ ਵਿੱਚ ਰਿਪਬਲਿਕਨ ਸਾਈਡਸ ਤੋਂ ਕੋਈ ਵੋਟ ਨਹੀਂ ਆ ਰਹੀ ਸੀ। ਜੇ ਆਉਂਦੀਆਂ ਵੀ ਸੀ, ਇੱਕ ਅੱਧੀ ਆਉਂਦੀ ਸੀ ਤੇ ਉਹ ਕਈ ਵਾਰੀ ਐਂਡ ਦੇ ਉੱਤੇ ਪਾਸ ਨਹੀਂ ਹੁੰਦਾ ਸੀ। ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਦੋਂ ਫਿਰ ਡੈਮੋਕ੍ਰੇਟਸ ਵੀ ਹਾਰਡ ਟਾਈਮ ਦਿੰਦੇ ਰਹੇ, ਪਰ ਜੇ ਇਹ ਸਾਥ ਦੇ ਰਹੇ ਆ, ਇਹਦੇ ਨਾਲ ਜਿਹੜੀ ਡੈਬਟ ਲਿਮਿਟ ਨੂੰ ਇਨਕਰੀਜ਼ ਕਰਨ ਦੀ ਡੀਲ ਆ ਪਾਸ ਹੋ ਜਾਂਦੀ ਆ। ਸੋ ਉਹ ਇੱਕ ਵਧੀਆ ਸਟੈਪ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇੱਕ ਅਪੀਲ ਜਿਹੜੀ ਆ ਉਹ ਲੂਜ਼ ਕਰ ਲਈ ਆ। ਜਨਵਰੀ 6 ਦੀ ਜਿਹੜੀ ਕੈਪੀਟਲ ਰਾਈਟ ਪ੍ਰੋਬ ਦੇ ਸੰਬੰਧ ਦੇ ਵਿੱਚ ਭਈ ਵਾਈਟ ਹਾਊਸ ਦੇ ਜਿਹੜੇ ਰੈਕਰਡਸ ਆ ਉਹ ਲਏ ਜਾ ਸਕਦੇ ਹੈਗੇ ਆ। ਅੱਜ ਫੈਡਰਲ ਅਪੀਲ ਕੋਰਟਸ ਨੇ ਰਿਜੈਕਟ ਕਰ ਦਿੱਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਕੋਸ਼ਿਸ਼ ਵੀ ਹਾਊਸ ਕਮੇਟੀ ਨੂੰ ਕਿਸੇ ਤਰ੍ਹਾਂ ਦੇ ਵੀ ਵਾਈਟ ਹਾਊਸ ਦੇ ਜਿਹੜੇ ਰੈਕਰਡਸ ਆ ਉਸ ਤੋਂ ਲੈਂਡ ਤੋਂ ਬਲੌਕ ਕੀਤਾ ਜਾਵੇ। ਇਹ ਜਿਹੜਾ ਡਿਸੀਜਨ ਆ ਇੱਕ ਦਿਨ ਬਾਅਦ ਵਿੱਚ ਆਇਆ, ਜਦੋਂ ਵਾਈਟ ਹਾਊਸ ਦੇ ਚੀਫ ਆਫ ਸਟਾਫ ਉਸ ਟਾਈਮ ਦੇ ਜਿਹੜੇ ਸੀ ਮਾਈਕ ਮੀਡੋਜ਼, ਉਹਨਾਂ ਨੂੰ ਜਿਹੜਾ ਆ ਉਹਨਾਂ ਨੂੰ ਵੀ ਕਹਿੰਦੇ ਕ੍ਰਿਮੀਨਲ ਕੰਟੈਂਪਟ ਆਫ ਕੋਰਟ ਦੇ ਕੇਸ ਦੇ ਵਿੱਚ ਉਲਝਾਉਣ ਦੀ ਜਿਹੜੀ ਗੱਲ ਆ ਕਮੇਟੀ ਵੱਲੋਂ ਕੀਤੀ ਗਈ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਯਕੀਨ ਲੱਗਦਾ ਵੀ ਜਿਹੜੀ ਸੁਪਰੀਮ ਕੋਰਟ ਆ ਉਹ ਇਸ ਨੂੰ ਓਵਰਟਰਨ ਕਰ ਦੇਵੇਗੀ। ਅਗਲੀ ਖਬਰ ਵੱਲ ਚਲੀਏ। ਐਕਟਰ ਜੈਸੀ ਸਮੋਲੇਟ, ਸਾਰਿਆਂ ਨੂੰ ਯਾਦ ਹੋਊਗਾ ਕਿਸ ਤਰ੍ਹਾਂ ਇਸ ਨੇ ਇੱਕ ਝੂਠਾ ਕੇਸ ਬਣਾ ਕੇ ਵੀ ਮੈਂ ਜੀ ਸੜਕ ਦੇ ਉੱਤੇ ਜਾ ਰਿਹਾ ਸੀ ਤੇ ਮੈਨੂੰ ਕੁਛ ਲੋਕਾਂ ਨੇ ਕੁੱਟ ਦਿੱਤਾ, ਕਿਉਂਕਿ ਜੋ ਮੇਰੀ ਦੇਖਾ ਉਹਨੂੰ ਦੇਖ ਕੇ ਹੇਟ ਕ੍ਰਾਈਮ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਝੂਠਾ ਪਲਾਨ ਬਣਾਇਆ ਸੀ ਤੇ ਮੀਡੀਆ ਨੇ ਵੀ ਉਸ ਨੂੰ ਬੜਾ ਚੱਕਿਆ ਸੀ। ਪਰ ਬਾਅਦ ਦੇ ਵਿੱਚ ਉਹ ਜਿਹੜੇ ਦੋ ਭਰਾ ਹੇਤੀ ਤੋਂ ਸੀਗੇ ਜਿਨ੍ਹਾਂ ਤੋਂ ਇਸ ਨੇ ਆਪਣੇ ਮੁੱਕੇ ਵਗੈਰਾ ਵਜਵਾਏ ਸੀ, ਉਹ ਇੱਕ ਤਰ੍ਹਾਂ ਨਾਲ ਪੈਸੇ ਦੇ ਕੇ ਵਜਵਾਏ ਸੀਗੇ ਤੇ ਉਹ ਬਾਅਦ ਦੇ ਵਿੱਚ ਅਰੈਸਟ ਹੋ ਗਏ। ਉਹ ਕੇਸ ਜਿਹੜਾ ਵੀ ਝੂਠਾ ਕੇਸ ਇਸ ਨੇ ਫਲਾਇਆ ਤੇ ਜਿਹਦੇ ਨਾਲ ਮੁਲਕ ਦੀ ਵੀ ਬਦਨਾਮੀ ਹੁੰਦੀ ਆ, ਪਲੱਸ ਜਿਹੜੇ ਅਸਲੀ ਕਿਸੇ ਤਰ੍ਹਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਫਿਰ ਉੱਥੇ ਵੀ ਲੋਕ ਸ਼ੱਕ ਕਰਨ ਲੱਗ ਜਾਂਦੇ ਆ। ਸੋ ਉਹ ਕੇਸ ਯੂਰੀ ਦੇ ਕੋਲ ਚੱਲਦਾ ਸੀ। ਅੱਜ ਉਸ ਯੂਰੀ ਦੇ ਵਿੱਚ ਜਿਹਦੇ ਵਿੱਚ 6 ਬੰਦੇ ਤੇ 6 ਬੀਬੀਆਂ ਹੈਗੀਆਂ, ਉਹਨਾਂ ਨੇ ਜਿਹੜੀ ਡੈਲੀਬਰੇਸ਼ਨ ਦਿੱਤੀ ਹੈਗੀ ਆ, ਉਹਨਾਂ ਨੇ ਡਿਸੀਜਨ ਦਿੱਤਾ ਆ ਵੀ ਐਕਟਰ ਜੱਸੀ ਸਮੋਲਟ ਇਹ ਗਿਲਟੀ ਹੈਗਾ, ਕਿਉਂਕਿ ਇਸ ਨੇ ਪੁਲਿਸ ਦੇ ਕੋਲ ਝੂਠ ਬੋਲਿਆ ਸੀ ਤੇ ਇਹ ਸਾਰੇ ਜਿਹੜੇ ਚਾਰਜਸ ਲਾਏ ਗਏ ਸੀ ਇੱਕ ਤਰ੍ਹਾਂ ਦੇ ਨਾਲ ਉੱਦਾਂ ਹੀ ਝੂਠੇ ਜਿਹੜੇ ਬਣਾਏ ਗਏ ਸੀ। ਜੇ ਉਸ ਨੂੰ ਸਜ਼ਾ ਹੁੰਦੀ ਆ, ਕਹਿੰਦੇ ਭਈ ਉਹਦੇ ਤੇ 4 ਫੈਲਨੀਜ਼ ਲੱਗ ਸਕਦੀਆਂ ਆ, 3 ਸਾਲਾਂ ਦੀ ਸਜ਼ਾ ਹੋ ਸਕਦੀ ਆ, $25,000 ਤੱਕ ਦਾ ਜਿਹੜਾ ਫਾਈਨ ਆ ਇਸ ਐਕਟਰ ਨੂੰ ਹੋ ਸਕਦਾ ਹੈਗਾ ਆ। ਜਨਵਰੀ 29, 2019 ਨੂੰ ਜੈਸੀ ਸਮੋਲਟ ਜਿਹੜਾ ਇੱਕ ਕਾਲੇ ਮੂਲ ਦਾ ਆ ਤੇ ਆਪਣੇ ਆਪ ਨੂੰ ਓਪਨਲੀ ਗੇ ਕਹਿੰਦਾ ਆ, ਉਸ ਨੇ ਉਸ ਟਾਈਮ ਜਿਹੜੀਆਂ ਪੁਲਿਸ ਦੀਆਂ ਅਥਾਰਟੀਜ਼ ਆ ਉਹਨਾਂ ਨੂੰ ਇਹ ਦੱਸਿਆ ਸੀ ਵੀ ਮੈਂ ਇੱਕ ਰੇਸਿਸਟ ਤੇ ਹੋਮੋਫੋਬਿਕ ਅਟੈਕ ਮੇਰੇ ਦੇ ਉੱਤੇ ਹੋਇਆ ਆ ਸ਼ਿਕਾਗੋ ਅਪਾਰਟਮੈਂਟ ਕੰਪਲੈਕਸ ਦੇ ਲਾਗੇ ਜਦੋਂ ਉਹ ਸਵੇਰੇ ਤੁਰ ਰਿਹਾ ਸੀ। ਪਰ ਬਾਅਦ ਦੇ ਵਿੱਚ ਜਿਹੜੇ ਅਟੈਕਰਸ ਆ ਉਹਨਾਂ ਨੂੰ ਫੜ ਲਿਆ ਗਿਆ ਤੇ ਉਹਨਾਂ ਨੇ ਮੰਨਿਆ ਵੀ ਨਹੀਂ, ਇਹ ਤਾਂ ਜੀ ਸਾਡੇ ਨੂੰ ਜਿਹੜੇ ਆ ਪੈਸੇ ਦੇ ਕੇ ਹੀ ਇੱਕ ਤਰ੍ਹਾਂ ਦੇ ਨਾਲ ਅਟੈਕ ਕਰਾਇਆ ਸੀ। ਸੋ ਸਾਰਾ ਇੱਕ ਤਰ੍ਹਾਂ ਦੇ ਨਾਲ ਪਬਲਿਸਿਟੀ ਲੈਣ ਲਈ ਕੀਤਾ ਗਿਆ ਸੀ। ਸੋ ਹੁਣ ਉਸ ਨੂੰ ਸਜ਼ਾ ਹੋਣ ਜਾ ਰਹੀ ਹੈਗੀ ਆ। ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਵੈਕਸੀਨ ਨੂੰ ਲੈ ਕੇ ਪਹਿਲਾਂ ਤਾਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਸੋਚਦੇ ਸੀ ਵੀ ਇੱਕ ਵੈਕਸੀਨ ਹੋਊਗਾ, ਫਿਰ 2 ਆ ਗਏ, ਫਿਰ ਤੀਜਾ ਬੂਸਟਰ ਸ਼ਾਟ ਆ ਗਿਆ। ਅੱਜ ਜਿਹੜੀ ਫਾਈਜ਼ਰ ਕੰਪਨੀ ਆ ਉਸ ਦੇ CEO ਨੇ ਅਨਾਊਂਸ ਕੀਤਾ ਵੀ ਕਹਿੰਦੇ ਵੀ ਇਵੈਂਚੁਅਲੀ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਚੌਥਾ ਟੀਕਾ ਵੀ ਲਵਾਉਣਾ ਪਊਗਾ। ਸੋ ਇਹ ਤਾਂ ਜਿੱਦਾਂ ਬਹੁਤ ਹੀ ਜ਼ਿਆਦਾ ਆ ਵੀ 4 ਟੀਕੇ ਜਿਹੜੇ ਲਵਾਉਣੇ ਪਊਗੇ 12 ਮਹੀਨਿਆਂ ਦੇ ਬਾਅਦ। ਜਿਹੜੀ ਤੁਹਾਡੀ ਜਦੋਂ 3rd ਡੋਜ਼ ਹੋ ਗਈ ਉਸ ਤੋਂ ਬਾਅਦ ਜੇ ਤੁਸੀਂ ਚੌਥਾ ਟੀਕਾ ਲਵਾਉਣਾ ਹੈ ਤਾਂ ਤੁਹਾਨੂੰ 12 ਮਹੀਨੇ ਹੋਣੇ ਚਾਹੀਦੇ ਆ। ਸੋ ਇਹ ਉੱਥੇ ਦੇ ਜਿਹੜੇ ਫਾਈਜ਼ਰ ਕੰਪਨੀ ਆ ਜਿਨ੍ਹਾਂ ਨੇ ਵੈਕਸੀਨ ਬਣਾਇਆ ਹੈਗਾ
ਉਹਦੇ CEO ਨੇ ਅੱਜ ਅਨਾਊਂਸ ਕੀਤਾ ਹੈ। ਅਗਲੀ ਖਬਰ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕੈਲਡੋਰ ਫਾਇਰ ਸਾਰੇ ਸਰੋਤਿਆਂ ਨੂੰ ਯਾਦ ਆ ਪਿੱਛੇ ਲੱਗੀ ਸੀ, ਬਹੁਤ ਹੀ ਜ਼ਿਆਦਾ ਜਿਹੜਾ ਨੁਕਸਾਨ ਹੋਇਆ। ਉਹਦੇ ਸੰਬੰਧ ਦੇ ਵਿੱਚ ਇੱਕ ਫਾਦਰ ਤੇ ਇੱਕ ਸਨ ਦੋਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਆ। ਐਲਡਰਾਡੋ ਕਾਉਂਟੀ ਦੇ ਵਿੱਚ ਇਹ ਸਭ ਤੋਂ ਵੱਡੀ ਜਿਹੜੀ ਕੈਲਡੋਰ ਫਾਇਰ ਆ ਉਹ ਲੱਗੀ ਸੀ। ਉਹਦੇ ਸੰਬੰਧ ਦੇ ਵਿੱਚ ਡੇਵਿਡ ਸਕਾਟ ਸਮਿਥ 66 ਸਾਲਾਂ ਦਾ ਤੇ ਉਸ ਦਾ ਜਿਹੜਾ ਮੁੰਡਾ ਆ ਟਰਾਵਿਸ ਸ਼ੇਨ ਸਮਿਥ 32 ਸਾਲਾਂ ਦਾ ਫਾਲਸਮ ਤੋਂ ਆ, ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ। 2,21,835 ਏਕੜ ਜਿਹੜੇ ਸੜ ਕੇ ਸੁਆਹ ਹੋਏ ਸੀ ਐਲਡਰਾਡੋ, ਐਮਾਡੋਰ, ਐਲਪਾਈਨ ਕਾਉਂਟੀਜ਼ ਦੇ ਵਿੱਚ, ਤੇ ਜਿੱਥੇ ਫੋਰਸਫੁਲ ਇਵੈਕੂਏਸ਼ਨ ਕਰਨੀਆਂ ਪਈਆਂ ਸੀਗੀਆਂ। ਸਾਊਥ ਲੇਕ ਤਾਹੋ ਏਰੀਏ ਦੇ ਵਿੱਚ ਵੀ ਅਕਤੂਬਰ ਮਹੀਨੇ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਾਅਦ ਜਿਹੜੀ ਅੱਗ ਆ ਉਹ ਬੁਝੀ ਸੀ। ਸੋ ਦੋਨਾਂ ਜਾਣਿਆਂ ਨੂੰ ਕਸਟਡੀ ਦੇ ਵਿੱਚ ਅਥਾਰਟੀਜ਼ ਵੱਲੋਂ ਲੈ ਲਿਆ ਗਿਆ ਹੈਗਾ ਤੇ ਇਹ ਅੱਜ ਉਹਨਾਂ ਦੀ $1 ਮਿਲੀਅਨ ਦੀ ਜਿਹੜੀ ਆ ਬੇਲ ਰੱਖੀ ਗਈ ਹੈਗੀ ਆ। ਸੋ ਫਰਾਈਡੇ ਨੂੰ ਕੱਲ੍ਹ ਨੂੰ ਜਾਣੀ ਕਿ ਸ਼ੁੱਕਰਵਾਰ ਨੂੰ ਉਹ ਕੋਰਟ ਦੇ ਵਿੱਚ ਪੇਸ਼ ਹੋਣਗੇ। ਜੇ ਉਹਨਾਂ ਦੇ ਕੋਲ $1 ਮਿਲੀਅਨ ਦੀ ਬੌਂਡ ਹੋਇਆ ਜਾਂ ਬੇਲ ਦੇਣ ਲਈ ਪੈਸੇ ਹੋਏ ਫਿਰ ਉਹ ਬਾਹਰ ਆ ਸਕਦੇ ਆ, ਪਰ ਕੇਸ ਜਿਹੜਾ ਆ ਉਹਨਾਂ ਦੇ ਉੱਤੇ ਪੂਰਾ ਚੱਲੂਗਾ। ਅਗਲੀ ਖਬਰ ਤੁਸੀਂ ਕੌਫੀ ਪੀਂਦੇ ਹੋ ਸਟਾਰਬਕਸ ਦੀ, ਉਹਦੇ ਸੰਬੰਧ ਦੇ ਵਿੱਚ ਆ। ਸਟਾਰਬਕ ਕੰਪਨੀ ਦੇ ਵਿੱਚ ਜਿਹੜੇ ਵਰਕਰਸ ਆ ਵੱਖ-ਵੱਖ ਰੀਟੇਲ ਸੈਂਟਰਸ ਦੇ ਵਿੱਚ, ਰੀਟੇਲ ਜਿਹੜੇ ਸਟੋਰ ਆ ਉਹਨਾਂ ਦੇ ਵਿੱਚ, ਉਹ ਬਫਲੋ ਦੇ ਵਿੱਚ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਯੂਨੀਅਨ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਵੋਟਾਂ ਪਵਾਈਆਂ। ਨਿਊਯਾਰਕ ਦੇ ਵਿੱਚ ਇੱਕ ਸ਼ਾਪ ਦੇ ਵਿੱਚ 19 ਜਣੇ ਹੱਕ 'ਚ ਗਏ, 8 ਜਣੇ ਅਗੇਂਸਟ ਗਏ, ਤੇ ਇੱਕ ਦੇ ਵਿੱਚ 15 ਜਣੇ ਹੱਕ ਗਏ ਤੇ 9 ਜਣੇ ਉਲਟ ਗਏ। ਪਰ ਜਿਹੜੀ ਸਟਾਰਬਕ ਕੰਪਨੀ ਆ ਉਹ ਕਹਿੰਦੇ ਭਈ ਅਸੀਂ ਇਸ ਨੂੰ ਨਹੀਂ ਮੰਨਦੇ, ਕਿਉਂਕਿ ਇਹ ਜਿਹੜਾ ਡਿਸੀਜਨ ਆ ਸਪਲਿਟ ਡਿਸੀਜਨ ਆ। 3 ਸਟੋਰਾਂ ਦੇ ਉੱਤੇ ਯੂਨੀਅਨ ਬਣਾਉਣ ਦੀ ਜਿਹੜੇ ਸਟਾਰਬਕਸ ਦੇ EMPLOYEE ਆ ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ। ਪਰ ਇਹ ਸਾਰੀ ਜਿਹੜੀ ਕੋਸ਼ਿਸ਼ ਸਟਾਰਬਕਸ ਦੇ EMPLOYEE ਵੱਲੋਂ ਕੀਤੀ ਗਈ ਆ, ਇਸ ਨੂੰ ਪੂਰੇ ਅਮਰੀਕਾ ਦੇ ਵਿੱਚ ਬੜਾ ਕਲੋਜ਼ਲੀ ਵਾਚ ਕੀਤਾ ਜਾ ਰਿਹਾ ਆ ਵੀ ਜੇ ਇਹਨਾਂ ਦੀ ਯੂਨੀਅਨ ਬਣਦੀ ਆ ਸੋ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ, ਖਾਸ ਕਰਕੇ ਐਮਾਜ਼ੋਨ ਨੂੰ ਵੀ ਲੈ ਕੇ ਇਹ ਗੱਲਾਂ ਚੱਲ ਰਹੀਆਂ ਵੀ ਉੱਥੇ ਯੂਨੀਅਨ ਬਣਨੀ ਚਾਹੀਦੀ ਆ ਵੀ ਜਿਹੜੇ ਵਰਕਰਸ ਆ ਉਹਨਾਂ ਦੇ ਹੱਕ ਪੂਰੇ ਨਹੀਂ ਮਿਲ ਰਹੇ ਤੇ ਉਹਨਾਂ ਤੋਂ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ ਆ। ਉਹਨਾਂ ਦੀਆਂ ਬ੍ਰੇਕਸ ਬੜੀਆਂ ਘੱਟ ਹੁੰਦੀਆਂ ਆ। ਆਪਾਂ ਦੇਖਿਆ ਹੀ ਆ ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਖਬਰਾਂ ਬਹੁਤ ਸਾਂਝੀਆਂ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਵਰਕਰਸ ਆ ਉਹਨਾਂ ਦੀ ਕੰਮ ਕਰਨ ਦੀ ਕੰਡੀਸ਼ਨ ਵੀ ਕਈਆਂ ਦੀ ਮਾੜੀ ਸੀ, ਖਾਸ ਕਰਕੇ ਵੇਅਰ ਹਾਊਸਸ ਦੇ ਵਿੱਚ ਕਰੋਨਾ ਵਾਇਰਸ ਦੇ ਦੌਰਾਨ ਵੀ ਸੋਸ਼ਲ ਡਿਸਟੈਂਸ ਘੱਟ ਸੀ। ਸੋ ਕਾਫੀ ਕੰਪਲੇਨਸ ਚੱਲਦੀਆਂ ਹੈਗੀਆਂ। ਸੋ ਸਟਾਰਬਕਸ ਦੇ 2,35,000 EMPLOYEES ਹੈਗੇ ਆ। 9,000 ਤੋਂ ਵੱਧ US ਦੇ ਵਿੱਚ ਸਟੋਰ ਹੈਗੇ ਆ। ਕਿਸੇ ਵੀ ਸਟੋਰ ਦੇ ਵਿੱਚ ਹਜੇ ਤੱਕ ਯੂਨੀਅਨ ਹੈ ਨਹੀਂ। ਮੋਸਟਲੀ ਜਿਹੜੇ ਇਹਨਾਂ ਦੇ EMPLOYEE ਆ ਉਹ ਆਪਣੇ ਟੀਨਸ ਤੋਂ ਲੈ ਕੇ 20-22 ਸਾਲ ਤੱਕ ਦੇ ਜਿਹੜੇ ਬੱਚੇ ਹੁੰਦੇ ਹੈਗੇ ਆ, ਕਿਉਂਕਿ ਉਹ ਪੜ੍ਹਦੇ ਵੀ ਆ ਨਾਲ ਦੀ ਨਾਲ ਜਿਹੜਾ ਪਾਰਟ ਟਾਈਮ ਕੰਮ ਵੀ ਕਰਦੇ ਹੈਗੇ ਆ। ਕਹਿੰਦੇ ਭਈ ਕੁਛ ਵਰਕਰ ਜਿਹੜੇ US ਸਟਾਰਬਕ ਫਰੈਂਚਾਈਜ਼ ਨੂੰ ਬਿਲੋਂਗ ਕਰਦੇ ਆ, ਜਿਹੜੇ ਕਈ ਕਿਓਸ ਦੇ ਵਿੱਚ ਜਿਹੜੇ ਸਟੋਰਸ ਹੁੰਦੇ ਆ ਉੱਥੇ ਵੀ ਬਿਲੋਂਗ ਕਰਦੇ ਹੈਗੇ ਆ। ਸੋ ਇਹ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈਗੀ ਗੱਲ ਵੀ ਸਟਾਰਬਕਸ ਦੇ EMPLOYEE ਯੂਨੀਅਨ ਬਣਾਉਣੀ ਚਾਹੁੰਦੇ ਹੈਗੇ ਆ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ, ਜਿੱਥੇ ਅੱਜ ਕੈਨੇਡਾ ਦੀ ਸਰਕਾਰ ਨੇ ਇੱਕ ਉੱਥੇ ਪ੍ਰੋਗਰਾਮ ਚੱਲ ਰਿਹਾ ਸੀ ਕਨਵਰਸ਼ਨ ਥੈਰੇਪੀ ਦਾ, ਜਿਹਦੇ ਵਿੱਚ ਬਹੁਤ ਸਾਰੇ ਲੋਕ ਗੇਜ਼ ਜਾਂ ਲੈਸਬੀਅਨ ਹੈਗੇ ਆ, ਉਹਨਾਂ ਨੂੰ ਜਿਹੜਾ ਕਨਵਰਟ ਕੀਤਾ ਜਾਂਦਾ ਸੀ ਐਜ਼ ਏ ਸਟ੍ਰੇਟ ਪਰਸਨ। ਤੇ ਉਹ ਕਹਿੰਦੇ ਪਈ ਉਹਦੇ ਉੱਤੇ ਕੈਨੇਡਾ ਦੀ ਸਰਕਾਰ ਨੇ ਅੱਜ ਬੈਨ ਲਾ ਦਿੱਤਾ ਹੈਗਾ ਆ। ਕਹਿੰਦੇ ਪਈ ਇਹ ਕ੍ਰਾਈਮ ਹੋਊਗਾ ਜੇ ਤੁਸੀਂ ਕਿਸੇ ਪਰਸਨ ਨੂੰ ਇਸ ਤਰ੍ਹਾਂ ਕਨਵਰਟ ਕਰਨ ਤੋਂ ਰੋਕਣ ਜਾ ਰਹੇ ਹੈਗੇ ਆ। ਕਹਿੰਦੇ ਪਈ ਇਹ ਜਿਹੜੀਆਂ ਕਨਵਰਸ਼ਨ ਥੈਰਾਪੀਜ਼ ਹੈਗੀਆਂ ਆ ਇਹ ਰੋਂਗ ਹੈਗੀਆਂ, ਇਹ ਕਿਸੇ ਨੂੰ ਚੇਂਜ ਨਹੀਂ ਕਰਦੀਆਂ, ਨਾ ਹੀ ਕੇਅਰ ਕਰਦੀਆਂ ਹੈਗੀਆਂ ਆ, ਤੇ ਇਹ ਸਾਰਾ ਕੁਝ ਝੂਠ ਹੈਗਾ ਆ। ਕਹਿੰਦੇ ਮੋਸਟਲੀ ਇਹ ਰਿਲੀਜੀਅਸ ਲੀਡਰਸ ਜਿਹੜੇ ਆ ਉਹ ਪਰਫਾਰਮ ਕਰਦੇ ਆ। ਲਾਇਸੈਂਸਡ ਕਲੀਨੀਸ਼ੀਅਨ ਜਿਹੜੇ ਹੈਗੇ ਆ ਉਹ ਇਹਦੇ ਵਿੱਚ
ਪਾਰਟਿਸਿਪੇਟ ਨਹੀਂ ਕਰਦੇ ਹੈਗੇ। ਅਗਲੀ ਖਬਰ ਆਪਾਂ ਸਟਾਕ ਮਾਰਕੀਟ ਵੱਲ ਚਲੀਏ। ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਥੋੜੀ ਡਾਊਨ ਰਹੀ। ਪਹਿਲਾਂ ਤਾਂ ਡਾਓ ਜੋਨ ਇੰਡਸਟਰੀਅਲ ਕਾਫੀ ਡਾਊਨ ਚਲ ਗਿਆ ਸੀ, ਪਰ ਲੇਟਰ ਔਨ ਲਗਭਗ ਬਰਾਬਰ ਹੀ ਆ ਗਿਆ, ਅਨਚੇਂਜ ਰਿਹਾ। ਪਰ ਨੈਸਡੈਕ ਜਿਹੜਾ ਆ ਉਹ 1.71% ਡਾਊਨ ਜਿਹੜਾ ਆ ਕਲੋਜ਼ ਹੋਇਆ ਹੈਗਾ। ਤੇ ਅੱਜ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਰੁਪਈਆ ਪੂਰੀ ਤਰ੍ਹਾਂ ਲੁੜਕ ਰਿਹਾ ਆ। US ਡਾਲਰ ਦੇ ਮੁਤਾਬਕ ਇੱਕ US ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ 60 ਪੈਸੇ ਦੇ ਬਰਾਬਰ ਹੋ ਗਈ ਆ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਹੋ ਗਈ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਡੇ ਪੰਜਾਬੀ ਰੇਡੀਓ USA ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।